अस्सलामुअलैकुम रहमतुल्लाहि वबरकातुहू। आज साढ़े नाल मशहूर मारूफ हस्ती अख्तर जज्जा साहब ने तो साड़ी खुशकिस्मती सानू इत्थे मिल गए। असी इन्होंने अक्सर फेसबुक ते इंटरनेट ते असी देखते रहीदा है कि कभी मियाँ शहबाज सिजवा नाल तुहाडी तस्वीर होंदी है, कभी किसी होर दे नाल सियासी लीडर नाल भी। ते जी राणा तनवीर साहब अच्छा। तो असी पूछना चाहते हैं अस्सलाम वालेकुम जज्जा साहब की हाल तुहाडा? ਤੁਸੀਂ ਸਿਰਫ ਇਹਨਾਂ ਤਾਰਫ ਕਰਾਓ ਥੋੜ੍ਹਾ ਜਿਹਾ ਦੋਸਤਾਂ ਨੂੰ ਕਿ ਪਾਕਿਸਤਾਨ ਕਿਹੜੀ ਜਗ੍ਹਾ ਤੋਂ ਤਾਲੁਕ ਤੁਹਾਡਾ? ਪਾਕਿਸਤਾਨ ਸਾਡਾ ਜ਼ਿਲ੍ਹਾ ਸਿਆਲਕੋਟ ਤਹਿਸੀਲ ਡਸਕਾ। ਅੱਛਾ ਇਹ ਸਾਡਾ ਘੁਣਾ ਜੱਜਾ ਹੈ। ਅੱਛਾ ਇਹ ਵੈਸੇ ਮੇਰੀ ਰਿਹਾਇਸ਼ ਤੇ ਲਾਹੌਰ ਹੈ। ਲਾਹੌਰ ਦੀ ਅੱਛਾ ਸਹੀ। ਨਹੀਂ 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 ਐਫ ਆਈ ਆਰ ਨਹੀਂ। ਅੱਛਾ ਜੱਜਾ ਸਾਹਿਬ ਤੁਸੀਂ ਮਾਸ਼ਾਅੱਲਾ ਇੱਥੇ ਤੁਹਾਡਾ ਤੁਹਾਨੂੰ ਅਕਸਰ ਸਿਆਸਤਦਾਨਾਂ ਨਾਲ ਵੀ ਵੇਖੀਦਾ ਤੁਹਾਡਾ ਥੋੜ੍ਹਾ ਬਹੁਤਾ ਸਿਆਸਤ ਨਾਲ ਵੀ ਤਾਲੁਕ ਹੈ ਜਾਂ ਜਿਹੜੇ ਦੋਸਤ ਆਉਂਦੇ ਨੇ ਮਹਿਮਾਨ ਆਉਂਦੇ ਨੇ ਅੱਛਾ ਥੋੜਾ ਬਹੁਤਾ ਟਾਈਮ ਮਿਲ ਜਾਂਦਾ ਟਾਈਮ ਦੇ ਦੇਣਾ ਸਹੀ। ਤੇ ਹੋਰ ਤੁਹਾਡੀ ਕੀ ਮਸਰੂਫੀਅਤ ਕੀ ਕੋਈ? ਇੱਥੇ ਮਸਰੂਫੀਅਤ ਤੁਹਾਨੂੰ ਪਤਾ ਮਿਹਨਤ ਮਜ਼ਦੂਰੀ ਕਰੀਦੀ ਹੈ, ਪ੍ਰਾਪਰਟੀ ਦਾ ਕੰਮ ਹੈ। ਅੱਛਾ ਪ੍ਰਾਪਰਟੀ ਦਾ ਕੀ ਪ੍ਰਾਪਰਟੀਆਂ ਖਰੀਦਦੇ ਹੋ ਵੇਚਦੇ ਹੋ ਕੀ ਕਰਦੇ? ਖਰੀਦਦੇ ਆ, ਖਰੀਦ ਕੇ ਰੈਂਟ ਆਊਟ ਕਰਦੇ ਆ ਅੱਛਾ ਤੇ ਉਹਨਾਂ ਨੂੰ ਵੈਲ ਵੀ ਕਰ ਲਈਦਾ ਥੋੜਾ ਬਹੁਤਾ ਸਹੀ। ਅੱਛਾ ਮੈਂ ਪੁੱਛਣਾ ਚਾਹੁੰਦਾ ਕਿ ਅਗਰ ਕੋਈ ਪ੍ਰਾਪਰਟੀ ਜੈਸਾ ਸਾਡੇ ਇੰਗਲੈਂਡ ਦੋਸਤ ਹੈਗੇ ਨੇ ਨਾ ਉਹ ਤਾਂ ਸਹੀ ਇੱਥੇ ਲੋਕਲ ਨੇ ਤੁਹਾਡੇ ਨਾਲ ਕੈਸਾ ਰਾਬਤਾ ਕਰ ਸਕਦੇ ਨੇ ਤੇ ਜਾਂ ਐਸੇ ਤਰ੍ਹਾਂ ਜਰਮਨੀ ਤੋਂ ਯੂਰਪ ਦੇ ਲੋਕੀ ਸ਼ਿਫਟ ਹੋਏ ਸਨ ਤੇ ਫਿਰ ਵਾਪਸ ਚਲੇ ਗਏ ਨੇ। ਅੱਛਾ ਤੇ ਇੱਥੇ ਕਾਫੀ ਲੋਕਾਂ ਦੀ ਹੈਲਪ ਵੀ ਕਰੀ ਦੀ ਹੈ, ਕਾਫੀ ਅਗਰ ਪ੍ਰਾਪਰਟੀ ਕਿਸੇ ਨੂੰ ਚਾਹੀਦੀ ਹੋਵੇ ਰੈਂਟ ਕਰਨੀ ਹੋਵੇ ਲੋਕ ਕਾਫੀ ਲੋਕ ਦੋਸਤ ਨੂੰ ਰਾਬਤਾ ਕਰਦੇ ਨੇ। ਅੱਛਾ ਸਹੀ। ਮੇਰਾ ਦਫ਼ਤਰ ਸੀ ਮਾਡਲ ਸਟੇਸ਼ਨ ਤੇ ਹਲੇ ਗਿਆ ਕਰੋਨਾ ਦੀ ਵਜ੍ਹਾ ਤੋਂ ਬੰਦ। ਅੱਛਾ ਅੱਛਾ ਅਗਰ ਇੱਥੇ ਕੋਈ ਪ੍ਰਾਪਰਟੀ ਖਰੀਦਣਾ ਚਾਹੇ ਤਾਂ ਉਹਦੇ ਲਈ ਕੀ ਕੋਈ ਸਖਤ ਹੁੰਦਾ ਹੈ ਕਾਨੂੰਨ ਜਾਂ ਕੋਈ ਸਖਤ ਨਹੀਂ ਬੰਦਾ ਖਰੀਦ ਸਕਦਾ ਪ੍ਰਾਪਰਟੀ ਜਿਹੜਾ ਜਦੋਂ ਕੋਲ ਪੈਸੇ ਹੋਣ। ਕਿੰਨੇ ਕੁ ਪੈਸੇ ਹੋਣੇ ਚਾਹੀਦੇ ਨੇ? ਮੁਖਤਲਿਫ ਬੰਦਿਆਂ ਦਾ ਮੁਖਤਲਿਫ ਜਿਹੜੇ ਬੰਦੇ ਰਜਿਸਟਰ ਨੇ ਉਹਨਾਂ ਨੂੰ 35% ਚਾਹੀਦਾ। ਅੱਛਾ ਜਿਹੜੇ ਲੋਕਲ ਉਹਨਾਂ ਨੂੰ 15 ਤੋਂ 20% ਚਾਹੀਦਾ ਹੁੰਦਾ ਡਿਪਾਜ਼ਿਟ ਦੇਣਾ। ਅੱਛਾ ਸਹੀ। ਤੇ ਬੰਦਾ ਪ੍ਰਾਪਰਟੀ ਖਰੀਦ ਸਕਦਾ ਹੈ 15 ਤੋਂ 20% ਦੇ ਬੰਦਾ ਇੱਥੇ ਲੀਗਲ ਹੈ ਸਹੀ। ਅੱਛਾ ਸਹੀ। ਤੇ ਹੋਰ ਜਿਹੜੇ ਲੋਕ ਇੱਥੇ ਸ਼ਿਫਟ ਹੋ ਰਹੇ ਨੇ ਅੱਜ ਕੱਲ੍ਹ ਮਜ਼ੀਦ ਵੀ ਸ਼ਿਫਟ ਹੋ ਸਕਦੇ ਨੇ ਇੱਥੇ ਕਿ ਨਹੀਂ? ਕਿਹੜੀ ਕੈਟੇਗਰੀ ਦੇ ਬੰਦੇ ਜਿਹੜੇ ਅੱਜ ਵੀ? ਅੱਛਾ ਅਗਰ ਤੁਸੀਂ ਕਈ ਲੋਕੀ ਮੈਂ ਪਿੱਛੇ ਕਰ ਸੁਣਿਆ ਸੀ ਕਿ ਇੱਥੇ ਅਗਰ ਕੋਈ ਇੱਕ ਖਾਸ ਹੱਦ ਤੱਕ ਰਕਮ ਤੁਸੀਂ ਅਮਾਊਂਟ ਜਿਹੜੀ ਸ਼ੋਅ ਕਰ ਦਿਓ ਹਾਂ ਉਹ ਕਿੰਨੀ ਅਮਾਊਂਟ ਸ਼ੋਅ ਕਰਕੇ ਤੇ ਲੋਕੀ ਇੱਥੇ ਦਾ ਵੀਜ਼ਾ ਲੈ ਸਕਦੇ ਨੇ? ਪਹਿਲੇ ਤੇ 2 ਲੱਖ ਪਾਉਂਡ ਸੀ ਇੱਕ ਬੰਦੇ ਦਾ। ਅੱਛਾ ਦੋ ਬੰਦੇ ਜਿਹੜੇ ਨੇ 3 ਲੱਖ ਪਾਉਂਡ ਜਮ੍ਹਾਂ ਕਰਾ ਲੈਂਦੇ, ਦੋ ਬੰਦੇ ਵੀਜ਼ਾ ਲੈ ਲੈਂਦੇ। ਅੱਛਾ 2 ਲੱਖ ਪਾਉਂਡ ਅਗਰ ਜਮ੍ਹਾਂ ਕਰਾਓ। ਹੁਣ ਇਹਨਾਂ ਨੇ ਕੁਝ ਚੇਂਜਿੰਗ ਕੀਤੀ ਹੈ ਯੂਰਪ ਜਦੋਂ ਦਾ ਲੈਦਾ ਹੋਇਆ ਹੈ। ਅੱਛਾ 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 ਸਟੂਡੈਂਟ ਨਾਲ ਬੜਾ ਵੀਜ਼ਾ ਦੇ ਰਹੇ ਨੇ। ਅੱਛਾ ਸਟੂਡੈਂਟ ਕਿਸ ਕੈਟੇਗਰੀ ਦੇ ਜੈਸਾ ਉੱਥੇ ਕਿਸੇ ਬੰਦੇ ਨੇ ਔਰਤ ਨੇ ਜਾਂ ਮਰਦ ਨੇ ਕੋਈ FA BA ਕੀਤਾ ਹੋਇਆ ਲੜਕੇ ਲੜਕੀ ਨੇ ਅੱਛਾ ਡਾਇਰੈਕਟ ਆਪਣੇ ਫੀਲਡ ਵਿੱਚ ਜਾ ਸਕਦਾ ਜਾਂ ਨਹੀਂ ਤੇ 1 ਈਅਰ ਫਾਊਂਡੇਸ਼ਨ ਕਰਨਾ ਤਾਂ ਵੀਜ਼ਾ ਮਿਲ ਸਕਦਾ। ਅੱਛਾ ਸਹੀ। ਤੇ ਉਹਦੇ ਲਈ ਵੀ ਕੋਈ ਸ਼ਰਾਇਤ ਇਸ ਤੋਂ ਇਲਾਵਾ ਵੀ ਕੋਈ ਸ਼ਰਾਇਤ ਹੁੰਦੀਆਂ ਨੇ ਕਿ ਇੰਨੀ ਅਮਾਊਂਟ ਹੋਣੀ ਚਾਹੀਦੀ ਹੈ ਜਾਂ ਬੈਂਕ ਬੈਲੈਂਸ ਕਿੰਨੀ ਦੇਰ ਦੀ ਹੋਣੀ ਚਾਹੀਦੀ? ਬਹੁਤ ਜ਼ਿਆਦਾ ਪੁਰਾਣੀ ਲੇਕਿਨ ਉਹਦੇ ਬਾਅਦ ਵੀ ਜਿਹੜਾ ਬੰਦੇ ਨੂੰ ਵੀਜ਼ਾ ਲੈਣਾ ਹੋਵੇ ਤੇ ਆਪਣੇ ਬੈਂਕ ਸਟੇਟਮੈਂਟ। ਅੱਛਾ ਬੈਂਕ ਸਟੇਟਮੈਂਟ ਵਾਲੇ ਬਣਾਉਣ 6 ਮਹੀਨੇ ਸਾਲ ਦੀ ਕਮ ਸਹੀ। ਤੇ ਚਲੋ ਠੀਕ ਹੈ। ਤੇ ਇੱਥੇ ਬਹੁਤ ਸਾਰੇ ਵਕੀਲ ਹੁੰਦੇ ਨੇ ਇਸ ਮਤਲਬ ਅੱਛਾ ਤੁਸੀਂ ਜਿਹੜੇ ਪ੍ਰਾਪਰਟੀਆਂ ਲੈਂਡ ਦੇ ਦਾ ਕੰਮ ਕਰਦੇ ਹੋ ਆਪਣੀ ਜ਼ਿੰਮੇਵਾਰੀ ਦੇ ਲੋਕਾਂ ਤੁਹਾਡੇ ਨਾਲ ਕੋਈ ਰਾਬਤਾ ਕਰ ਸਕਦੇ ਨੇ? ਤੁਹਾਡਾ ਨੰਬਰ ਦੇ ਸਕਦੇ ਅਸੀਂ ਕਿ ਉਹ ਤੁਹਾਡਾ ਨੰਬਰ ਡਿਸਪਲੇ 'ਤੇ ਸ਼ੋਅ ਕਰ ਦਈਏ ਤੇ ਮੇਰਾ ਆਦੇ ਨੰਬਰ ਫੇਸਬੁੱਕ ਤੇ ਵੀ ਹੈ ਵੇ। ਅੱਛਾ ਤੁਹਾਨੂੰ ਚਾਹੀਦਾ ਤਾਂ ਨੰਬਰ ਲੈ ਲਓ। ਸਹੀ। ਅੱਛਾ ਇਹ ਫੇਸਬੁੱਕ 'ਤੇ ਮੌਜੂਦ ਨੇ ਜੱਜਾ ਸਾਹਿਬ, ਇਹਨਾਂ ਦੀਆਂ ਖੂਬਸੂਰਤ ਤਸਵੀਰਾਂ ਤੇ ਅਕਸਰ ਲੱਗਦੀਆਂ ਨੇ ਨਾ ਤੇ ਉਹ ਨੰਬਰ ਵੀ ਉੱਥੋਂ ਮਿਲ ਸਕਦਾ, ਤੁਹਾਡੇ ਨਾਲ ਰਾਬਤਾ ਕਰ ਸਕਦੇ ਲੋਕ ਨਾ। ਸਹੀ ਚਲੋ ਬਹੁਤ ਸ਼ੁਕਰੀਆ ਜਜ਼ਾਕੱਲਾ। ਬਾਕੀ ਦੋਸਤਾਂ ਨਾਲ ਕੋਈ ਤੁਸੀਂ ਤਾਰਫ